ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਵਨ ਲਾਈਨਰ 10 ਨੁਕਤੇ। ਦੇਖੋ, ਅਸੀਂ ਦਰਸ਼ਕਾਂ ਦਾ, ਸਰੋਤਿਆਂ ਦਾ ਧੰਨਵਾਦ ਕਰਦੇ ਹਾਂ। ਬਹੁਤ ਨੇ ਇਹਨੂੰ ਪਸੰਦ ਕੀਤਾ ਔਰ ਉਹਦੇ 'ਤੇ ਆਪਣੀ ਇਨਪੁਟ ਵੀ ਦਿੰਦੇ ਨੇ ਜੀ। ਔਰ ਅਸੀਂ ਵੀ ਹੁਣ ਸਮਾਪਤੀ ਵੱਲ ਜਾ ਰਹੇ ਹਾਂ। ਅੱਜ ਹੈ ਤੇ ਫਿਰ ਕੱਲ੍ਹ 10 ਦੇ ਪੂਰੇ 100 ਹੋ ਜਾਣੇ ਨੇ, 80 90 ਪੂਰਾ 100। ਜੀ 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 ਆਉਂਦਾ ਉੱਕੜ ਦੁੱਕੜ ਪੰਬਾ ਨਹੀਂ ਅੱਛਾ। ਸੰਸਦ ਭਵਨ, the only place where the speaker doesn't speak, nobody listens, but everybody speaks, and where issues are raised for party not country। ਹੁਣ ਇਹ ਵੀ ਬੜੀ ਤਿੱਖੀ ਜਿਹੜੀ ਹੈ ਉਹ ਚੋਟ ਕੀਤੀ ਹੈ ਜੀ। ਸੰਸਦ ਭਵਨ ਪਾਰਲੀਮੈਂਟ ਨੂੰ ਕਹਿੰਦੇ ਨੇ। ਉਹ ਕਹਿੰਦੇ ਕਿ ਵੀ ਇਹ ਇੱਕ ਐਸੀ ਥਾਂ ਹੈ ਜਿਹਨੂੰ ਸਪੀਕਰ ਕਹਿੰਦੇ ਨੇ। ਹੁਣ ਜਿਹੜਾ ਜਦੋਂ ਪਾਰਲੀਮੈਂਟ ਦੇ ਵਿੱਚ ਸ਼ੁਰੂ ਹੁੰਦੀ ਹੈ ਤਾਂ ਪਹਿਲਾਂ ਸਪੀਕਰ ਚੁਣਿਆ ਜਾਂਦਾ। ਹੁਣ ਸਪੀਕਰ ਦਾ ਮਤਲਬ ਬੋਲਣ ਵਾਲਾ ਸਪੀਕਿੰਗ। ਕਹਿੰਦਾ ਇੰਡੀਅਨ ਪਾਰਲੀਮੈਂਟ 'ਚ ਹੋਰ ਸਾਰੇ ਬੋਲਦੇ ਨੇ, ਸਿਰਫ ਸਪੀਕਰ ਨਹੀਂ ਬੋਲਦਾ, ਉਹਨੂੰ ਸੁਣਦਾ ਹੀ ਕੋਈ ਨਹੀਂ। ਆਪਣੀ ਕਾਮਾਂ ਰੌਲੀ ਪਾਈ ਹੁੰਦੀ। ਕਈ ਵਾਰੀ ਦੇਖੋ, ਕਈ ਵਾਰੀ ਤਾਂ ਉਹ ਮਾਰ ਰਹੇ ਹੁੰਦੇ ਨੇ, ਕਈ ਉਹਨਾਂ ਦੀਆਂ ਵਿਧਾਨ ਸਭਾਵਾਂ 'ਚ ਕੁਰਸੀਆਂ ਚੱਲ ਰਹੀਆਂ ਹੁੰਦੀਆਂ ਨੇ, ਗਾਲੀ ਗਲੋਚ ਕਰ ਰਹੇ ਹੁੰਦੇ ਨੇ ਜੀ। ਸੋ ਕਹਿੰਦਾ ਸੰਸਦ ਭਵਨ ਦਾ ਓਨਲੀ ਪਲੇਸ ਦਾ ਵੇਅਰ ਸਪੀਕਰ ਡਜ਼ਨਟ ਸਪੀਕ, ਨੋਬਡੀ ਲਿਸਨਸ। ਕੋਈ ਜੋ ਬੋਲ ਰਿਹਾ ਉਹ ਦੂਜਾ ਕੋਈ ਉਹਨੂੰ ਸੁਣ ਨਹੀਂ ਰਿਹਾ, ਬਟ ਐਵਰੀਬਡੀ ਸਪੀਕਸ, ਸਾਰੇ ਹੀ ਬੋਲ ਰਹੇ ਨੇ ਇੱਕੋ ਵੇਲੇ। ਐਂਡ ਵੇਅਰ ਇਸ਼ੂਜ਼ ਆਰ ਰੇਜ਼ਡ ਫॉर ਪਾਰਟੀ ਨਾਟ ਕੰਟਰੀ। ਜਿਹੜੇ ਉੱਥੇ ਬੋਲ ਰਹੇ ਹੁੰਦੇ ਨੇ ਉਹ ਦੇਸ਼ ਲਈ ਨਹੀਂ ਬੋਲ ਰਹੇ ਹੁੰਦੇ, ਆਪਣੀ ਆਪਣੀ ਪਾਰਟੀ ਦਾ ਨੁਕਤਾ ਨਿਗਾਹ ਬਿਆਨ ਕਰ ਰਹੇ ਹੁੰਦੇ ਨੇ। ਇਹ ਸੰਸਦ ਭਵਨ ਹੈ, ਗ੍ਰੇਟ ਟੈਂਪਲ ਆਫ ਇੰਡੀਅਨ ਡੈਮੋਕ੍ਰੇਸੀ। ਜੀ। India is driven by two C's, cricket and cinema. Cricket imparts patriotism and cinema governs the way of life। ਉਹਨੇ ਕਿਹਾ ਜੀ ਆਹ ਲੋਕਾਂ ਦਾ ਦੇਖ ਲਓ ਕਿ ਭਾਰਤ ਦੇ ਵਿੱਚ ਸਾਰੀ ਜ਼ਿੰਦਗੀ ਨੂੰ ਦੋ ਚੀਜ਼ਾਂ ਹੀ ਰਨ ਕਰਦੀਆਂ, ਦੋ ਸੀ, ਇੱਕ ਕ੍ਰਿਕਟ ਹੈ, ਇੱਕ ਸਿਨੇਮਾ ਹੈ। ਕ੍ਰਿਕਟ ਸੁਣ ਕੇ ਤੁਸੀਂ ਵੀ ਥੋੜ੍ਹੇ ਜਿਹੇ ਸੁਣ ਜਾਂਦੇ, ਲੱਗਦਾ ਵੀ ਇਹ ਆ ਰਹੀ ਹੈ ਗੱਲ, ਕ੍ਰਿਕਟ ਦੇ ਤੁਸੀਂ ਵੀ ਸ਼ੌਕੀਨ ਹੋ। ਨਹੀਂ, ਇੰਨੇ ਨਹੀਂ ਹੈਗੇ। ਕ੍ਰਿਕਟ ਇੰਪਾਰਟਸ ਪੈਟਰੀਓਟਿਜ਼ਮ, ਕਿ ਵੀ ਭਾਵੇਂ ਸਾਰੇ ਗੱਦਾਰ ਵੇਚ ਰਹੇ ਹੋਣ ਦੇਸ਼ ਨੂੰ, ਜਦੋਂ ਭਾਰਤ ਪਾਕਿਸਤਾਨ ਮੈਚ ਚੱਲ ਰਿਹਾ ਹੁੰਦਾ ਉਦੋਂ ਸਭ ਪੈਟਰੀਓਟ ਬਣੇ ਹੁੰਦੇ ਨੇ, ਸਭ ਕ੍ਰਿਕਟ ਦੇ ਉੱਤੇ ਹੀ ਸਾਰਾ ਦੇਸ਼ ਜਿਹੜਾ ਉਹ ਫਿਦਾ ਹੁੰਦਾ। ਭਾਵੇਂ ਜੇ ਸਕੋਰ ਘੱਟ ਲਿਆਣ, ਮੁੜ ਕੇ ਉਹ ਵਿਚਾਰਿਆਂ ਨੂੰ ਲੁਕਾ ਕੇ ਲਿਆਉਂਦੇ ਨੇ, ਕੁੱਟਣ ਨੂੰ ਫਿਰਦੇ ਨੇ ਉਹਨਾਂ ਨੂੰ, ਜਿਹਨਾਂ ਨੂੰ ਊਂ ਰੁਪਈਏ ਦੇ ਹੀ ਜਾਣਗੇ। ਬਿਲਕੁਲ। ਐਂਡ ਸਿਨੇਮਾ ਗਵਰਨਸ ਦਾ ਵੇ ਆਫ ਲਾਈਫ। ਉਹ ਜਿਹੜੇ ਬਾਲੀਵੁੱਡ ਫਿਲਮਾਂ ਦੇ ਡਾਇਲੌਗ ਸੁਣ ਕੇ ਕਿੰਨੇ ਮੁੰਡੇ ਕੁੜੀਆਂ ਘਰੋਂ ਦੌੜੇ ਹੁੰਦੇ ਨੇ, ਕਿੰਨੇ ਜਾਲੀ ਇਸ਼ਕ ਕਰ ਰਹੇ ਹੁੰਦੇ ਨੇ, ਕਿਉਂਕਿ ਉਹ ਜਿਹੜਾ ਵੇ ਆਫ ਲਾਈਫ ਹੈ ਉਹ ਕੋਈ ਡੇ ਟੂ ਡੇ ਲਾਈਫ ਦੀ ਵਿਜ਼ਡਮ ਜਾਂ ਤੁਹਾਡੀ ਕੋਈ ਹੋਰ ਨਹੀਂ ਕਰ ਰਿਹਾ ਹੁੰਦਾ, ਸਿਨੇਮਾ ਵੇ ਆਫ ਲਾਈਫ ਡਿਸਾਈਡ ਕਰ ਰਿਹਾ ਹੁੰਦਾ। ਔਰ ਇਹ ਕੁਆਇਟ ਟਰੂ ਕਿ ਵੀ ਕਿਸ ਕਿਸਮ ਦੇ ਇਲ ਇਨਫਲੂਐਂਸਿਸ ਨੇ ਸਿਨੇਮਾ ਦੇ। ਅੱਜ ਜਦੋਂ ਭਾਰਤ 'ਚ ਬਹੁਤ ਸਾਰੇ ਕੇਸ ਜਬਰ ਜਨਾਹ ਦੇ ਹੁੰਦੇ ਨੇ ਤੇ ਇਹ ਕੋਈ ਕੁਛ ਦਬੀ ਆਵਾਜ਼ ਤਾਂ ਕੁਛ ਕਹਿਣਗੇ ਕਿ ਜੀ ਇਹ ਜਿਸ ਕਿਸਮ ਦਾ ਕਲਚਰ ਤੁਸੀਂ ਸਿਰਜ ਦਿੱਤਾ ਹੈ ਸਿਨੇਮਿਆਂ ਰਾਹੀਂ ਉਹਦੇ 'ਚ, ਪਰ ਹੁਣ ਤਾਂ ਸਿਨੇਮਾ ਕਿ ਹੁਣ ਤਾਂ ਇੰਟਰਨੈਟ ਦੇ ਉੱਤੇ ਹੀ ਉਹ ਕੁਛ ਹੈ ਕਿ ਵੀ ਉਹ ਸਿਨੇਮੇ ਨੂੰ ਵੀ ਮਾਤ ਕਰਦਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਜਿਹੜਾ ਵੇ ਆਫ ਲਾਈਫ ਹੈ ਉਹਨੂੰ ਸਿਨੇਮਾ ਹੀ ਡਿਸਾਈਡ ਕਰਦਾ। If there is one place on the face of earth where all dreams of living men have found a home from the very earliest days, when man began to dream of existence, it is India। ਚਲੋ ਇਹ ਟ੍ਰਿਬਿਊਟ ਦਿੱਤੀ ਹੈ ਕਿ ਜੀ ਸਭ ਤੋਂ ਪਹਿਲਾਂ ਕਹਿਣਾ ਇਹ ਚਾਹੁੰਦੇ ਨੇ ਕਿ ਜਿਹੜੀ ਭਾਰਤ ਦੀ ਸਿਵਲਾਈਜੇਸ਼ਨ ਹੈ ਸਭ ਤੋਂ ਪੁਰਾਣੀ, ਇੰਡਸ ਵੈਲੀ ਸਿਵਲਾਈਜੇਸ਼ਨ, ਉਹ ਇਸ ਧਰਤੀ ਦੀ ਸਭ ਤੋਂ ਪੁਰਾਣੀ ਸਿਵਲਾਈਜੇਸ਼ਨ, ਵਿਚ ਇਜ਼ ਨਾਟ ਟਰੂ। ਇਹ ਠੀਕ ਹੈ, ਵਨ ਆਫ ਦਾ ਓਲਡ ਸਿਵਲਾਈਜੇਸ਼ਨ, ਬਟ ਚਾਈਨੀਜ਼ ਸਿਵਲਾਈਜੇਸ਼ਨ, ਮਾਇਆਨ ਸਿਵਲਾਈਜੇਸ਼ਨ, ਲੇਕਿਨ ਦਾਅਵਾ ਉਹ ਇਹੀ ਕਰਦੇ ਨੇ ਕਿ ਅਸੀਂ ਸਭ ਤੋਂ ਪਹਿਲਾਂ ਡ੍ਰੀਮ ਲੈਣੇ ਸ਼ੁਰੂ ਕੀਤੇ। ਇੰਡੀਆ ਡਿਵੈਲਪਸ ਇਨ ਦਾ ਨਾਈਟ ਵੈਨ ਦਾ ਗਵਰਨਮੈਂਟ ਸਲੀਪਸ। ਕਿ ਸਰਕਾਰ ਤਾਂ ਸੌਂ ਜਾਂਦੀ ਹੈ ਔਰ ਉਹਦੀ ਤਰੱਕੀ ਜਿਹੜੀ ਆ ਉਹ ਫਿਰ ਰਾਤ ਨੂੰ ਹੀ ਹੁੰਦੀ ਹੈ। ਉਹ ਕਿਸ ਕਿਸਮ ਦੀ ਰਾਤ ਦੀ ਤਰੱਕੀ ਹੁੰਦੀ ਹੈ, ਉਹ ਗੁੱਝਿਆ ਮੈਸੇਜ ਹੈ ਇਹਦੇ 'ਚ। ਜੀ। ਐਨ ਇੰਡੀਅਨ ਇਜ਼ ਦਾ ਵਨ ਹੂ ਹੈਜ਼ ਨਥਿੰਗ ਇਨ ਕਾਮਨ ਵਿਦ ਅਨਦਰ ਇੰਡੀਅਨ। ਕਿ ਵੀ ਇੰਡੀਅਨ ਕਿਹਨੂੰ ਕਹੋ ਜੀ, ਦੂਜੇ ਇੰਡੀਅਨ ਨਾਲ ਉਹਦਾ ਕੁਛ ਨਹੀਂ ਮਿਲਦਾ, ਨਾ ਉਹਦੀ ਜ਼ੁਬਾਨ ਮਿਲਦੀ ਹੈ, ਨਾ ਖੁਰਾਕ ਮਿਲਦੀ ਹੈ, ਨਾ ਪਹਿਰਾਵਾ ਮਿਲਦਾ ਹੈ, ਨਾ ਕੋਈ ਐਟੀਕੇਟ ਮੈਨਰਸ ਮਿਲਦੇ ਨੇ। ਇਹ ਇੰਡੀਆ ਕਿ ਇੰਡੀਅਨ ਇਜ਼ ਦਾ ਵਨ ਜਿਹਦਾ ਦੂਜੇ ਇੰਡੀਅਨ ਨਾਲ ਕੁਛ ਨਹੀਂ ਮਿਲਦਾ। ਹੁਣ ਇਹ ਨੇਸ਼ਨ ਸਟੇਟ ਹੈ। ਇੰਡੀਆ ਇਜ਼ ਏ ਕੰਟਰੀ ਵਿਦ ਏ ਬਿਲੀਅਨ ਸਪਾਰਕਸ। ਹੁਣ ਬਿਲੀਅਨ ਜੇ ਹੁਣ ਆਬਾਦੀ ਹੈ, ਹੁਣ ਤਾਂ ਸ਼ਾਇਦ ਬਿਲੀਅਨ 300 ਮਿਲੀਅਨ ਹੋ ਗਈ, ਅਤੇ ਸਪਾਰਕ ਹੁਣ ਇਹੀ ਸਪਾਰਕ ਦੇ ਉੱਤੇ ਨੈਪੋਲ ਜਿਹੜਾ ਨੋਬਲ ਲੋਰੀਏਟ ਵੀ ਹੈ ਔਰ ਬੜਾ ਹਿੰਦੂ ਆਈਡੀਆਲੋਗ ਹੈ, ਉਹਨੇ ਖੁਦ ਹੀ ਕਿਤਾਬ ਲਿਖੀ ਹੋਈ ਹੈ
ਕਿ ਇੰਡੀਆ 1000 ਮਿਊਟਨੀਜ਼, ਕਿ ਵੀ ਜੇ ਹੁਣ ਬਿਲੀਅਨ ਜਿਹੜੀਆਂ ਨੇ ਸਪਾਰਕਸ ਨੇ ਤੇ 1000 ਮਿਊਟਨੀਜ਼ ਦਾ ਮਤਲਬ ਹਜ਼ਾਰਾਂ ਬਗਾਵਤਾਂ, ਥਾਂ ਥਾਈਂ ਪੈਰ ਪੈਰ ਦੇ ਉੱਤੇ ਬਗਾਵਤ। ਉਹਦੀ ਪਹਿਲੀ ਕਿਤਾਬ ਵੀ ਇਸ ਕਿਸਮ ਦੀ ਸੀ ਕਿ ਵੀ ਡਾਰਕਨੈਸ ਜੀ ਹੈ ਕਿ ਵੀ ਹਨੇਰਾ ਹੈ। ਸੋ ਇਹ ਸਪਾਰਕ ਜਿਹੜੀ ਹੈ ਇਨਫੈਕਟ ਹਨੇਰਾ ਹੈ ਔਰ ਇਹ 1000 ਮਿਊਟਨੀਜ਼ ਦੀ ਗੱਲ ਹੈ। ਇਟ ਇਜ਼ ਅ ਪਲੇਸ ਵੇਅਰ ਪੋਲੀਟਿਕਸ ਇਜ਼ ਇਨ ਅਬੰਡੈਂਸ ਬਟ ਪੋਲਿਸੀਜ਼ ਇਨ ਡੈਫਿਸਿਟ, ਕਿ ਜਿੱਥੇ ਚਾਰ ਚਫੇਰੇ ਸਿਆਸਤ ਤਾਂ ਬਹੁਤ ਹੈ, ਸਿਆਸਤ ਦਾ ਤਾਂ ਬਾਹਰ ਲੱਗੇ ਹੋਏ ਨੇ, ਲੇਕਿਨ ਨੀਤੀਆਂ ਨਹੀਂ ਘੜੀਆਂ ਜਾਂਦੀਆਂ, ਪੋਲਿਸੀਜ਼ ਇਨ ਡੈਫਿਸਿਟ, ਜੇ ਕਿ ਸੁਚਾਰੂ ਨੀਤੀਆਂ ਦੀ ਕਮੀ ਹੈ। ਜੀ Communalism, regionalism and linguism are the pillars of our society. Communalism ਹੁੰਦਾ ਹੈ ਫਿਰਕੂਵਾਦ, ਰੀਜਨਲਿਜ਼ਮ ਹੁੰਦਾ ਹੈ ਖੇਤਰੀਵਾਦ, ਲਿੰਗੁਇਜ਼ਮ ਹੁੰਦਾ ਹੈ ਭਾਸ਼ਾਵਾਦ। ਕਿ ਜੇ ਭਾਰਤੀ ਸੁਸਾਇਟੀ ਦੇ ਕੋਈ ਪੁੱਛੇ ਕਿ ਜੀ ਕਿਹੜੇ ਤਿੰਨ ਥੰਮ ਨੇ ਜਿਨ੍ਹਾਂ ਦੇ ਉੱਤੇ ਖੜਾ ਹੈ ਇਹ ਸਮਾਜ, ਤੇ ਉਹ ਕਹਿੰਦੇ ਤਿੰਨੋਂ ਹੀ ਚੀਜ਼ਾਂ, ਜਾਂ ਇਹਨਾਂ ਕੋਲ ਫਿਰਕੂਪੁਣ ਹੈ, ਜਾਂ ਇਹਨਾਂ ਕੋਲ ਖੇਤਰੀਵਾਦ ਹੈ, ਤੇ ਜਾਂ ਇਹਨਾਂ ਦੇ ਕੋਲ ਭਾਸ਼ਾਵਾਦ ਹੈ। ਇਸ ਤੋਂ ਬਿਨਾਂ ਕੋਈ ਚੀਜ਼ ਜਿਹੜੀ ਹੈ ਉਹ ਉੱਥੇ ਇਹਨਾਂ ਨੂੰ ਟੁਗੈਦਰ ਨਹੀਂ ਰੱਖਦੀ। ਸੋ ਇਹ ਤੋਂ ਹੀ ਜ਼ਾਹਰ ਹੈ ਵੀ ਕਿੰਨਾ ਕੁ ਇਹ ਇੰਡੀਆ, ਜਿਵੇਂ ਉਹਨੇ ਚਰਚਲ ਨੇ ਕਿਹਾ ਸੀ, ਇਸੇ ਥਾਟ 'ਚ ਵੀ ਆਇਆ ਸੀ ਕਿ ਇੰਡੀਆ ਉਨਾ ਹੀ ਦੇਸ਼ ਹੈ ਜਿੰਨਾ ਇਕੁਏਟਰ ਹੈ। ਹੁਣ ਇਕੁਏਟਰ ਇਮੈਜਨਰੀ ਲਾਈਨ ਹੈ, ਸੋ ਇੰਡੀਆ ਵੀ ਇੱਕ ਇਮੈਜਨਰੀ ਕੰਟਰੀ ਹੈ। ਅਦਰਵਾਈਜ਼ ਇਹ ਤਿੰਨ ਚੀਜ਼ਾਂ ਇੰਡੀਆ ਨੂੰ ਗਵਰਨ ਕਰਦੀਆਂ ਨੇ। ਜੀ ਓਨਲੀ ਪਲੇਸ ਇਨ ਦਾ ਵਰਲਡ ਵੇਅਰ ਐਜੂਕੇਟਿਡ ਪੀਪਲ ਲਾਈਕ IAS ਐਂਡ IPS ਆਫਿਸਰਸ salute and work under uneducated and corrupt politicians। ਕਿ ਦੁਨੀਆ 'ਚ ਕੋਈ ਇੱਕ ਐਸਾ ਦੇਸ਼ ਹੈ, ਹੁਣ IAS ਬਣਨਾ ਜਾਂ IPS ਬਣਨਾ ਜਾਂ IFS ਬਣਨਾ, ਉਹ ਕਿੰਨੇ ਕੰਪੀਟੀਸ਼ਨ 'ਚੋਂ ਨਿਕਲ ਕੇ ਆਉਂਦੇ ਨੇ, ਕਿੰਨੀ ਮਿਹਨਤ ਦੇ ਨਾਲ ਬੈਸਟ ਮਾਈਂਡਸ ਹੁੰਦੇ ਨੇ। ਲੇਕਿਨ ਉਹ ਕਹਿੰਦਾ ਵੀ ਇਹੀ ਇੰਡੀਆ ਇੱਕ ਕੋਈ ਕੰਟਰੀ ਹੈ ਕਿ ਜਿੱਥੇ IAS ਤੇ IPS ਉਹਨਾਂ ਨੂੰ ਸਲੂਟ ਮਾਰ ਰਹੇ ਹੁੰਦੇ ਨੇ ਜਿਹੜੇ ਟੋਟਲੀ ਕਈ ਅਨਪੜ੍ਹ ਨੇ, ਕ੍ਰਿਮੀਨਲ ਨੇ, ਮਿਨਿਸਟਰੀ ਦੇ ਥੱਲੇ ਹੀ ਨੇ। ਔਰ ਤੁਸੀਂ ਇੰਡੀਅਨ ਪਾਰਲੀਮੈਂਟ ਦਾ 1/3 ਵਿਦ ਦਾ ਕ੍ਰਿਮੀਨਲ ਰੈਕਰਡ। ਆ ਸਮ੍ਰਿਤੀ ਇਰਾਨੀ ਐਜੂਕੇਸ਼ਨ, ਹਾਇਰ ਐਜੂਕੇਸ਼ਨ ਬਣਾਈ ਹੈ, 10ਵੀਂ 'ਚੋਂ ਦੌੜੀ ਹੋਈ ਹੈ ਸਕੂਲੋਂ, ਅਨਪੜ੍ਹ ਕਿਸਮ ਦੇ। ਔਰ ਤੁਹਾਨੂੰ ਦਰਜਨਾਂ ਐਸੇ ਕੇਸ ਮਿਲ ਜਾਣਗੇ ਕਿ ਜਿਨ੍ਹਾਂ ਨੂੰ ਕੁਛ ਨਹੀਂ ਆਉਂਦਾ, ਉਹ ਥੱਲੇ ਅੰਗੂਠਾ ਹੀ ਲਾਉਂਦੇ ਨੇ, ਨਾਂ ਨਹੀਂ ਲਿਖਣੇ, ਔਰ ਇਹ ਹਾਈਲੀ ਐਜੂਕੇਟਡ ਸਲੂਟ ਮਾਰ ਕੇ ਉਹਨਾਂ ਨੂੰ ਜਿਹੜਾ ਹੈ ਉਹ ਆਪਣੀਆਂ ਸਰਵਿਸਿਜ਼ ਦੇ ਰਹੇ ਹੁੰਦੇ ਨੇ। ਸੋ ਇਹ ਭਾਰਤ ਦੇਸ਼ ਮਹਾਨ ਹੈ। ਜੀ ਡਾਕਟਰ ਸਾਹਿਬ, ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿੱਥੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।